ਸਭ ਤੋਂ ਅੱਜ ਕੱਲ ਰੌਲਾ ਬਹੁਤ ਪਿਆ ਹੋਇਆ ਪਿਛਲੇ ਹਫਤੇ ਦਾ, ਉਹ ਹੈਗਾ ਕਿ ਮੈਟਾ ਦੇ ਨਾਲ ਰਿਲੇਟਡ ਹੈ ਨਾ। ਮੈਟਾ ਕੀ ਕਰ ਰਹੀ ਆ, ਆਪਣੇ ਜਿਹੜੇ ਯੂਐਸ ਬੇਸ ਇੰਪਲੋਈਜ਼ ਆ ਉਹਨਾਂ ਦੀ ਮਾਊਸ ਮੂਵਮੈਂਟ ਨੂੰ ਕੈਪਚਰ ਕਰ ਰਹੀ ਆ, ਉਹ ਕਲਿੱਕ ਨੂੰ ਕੈਪਚਰ ਕਰ ਰਹੀ ਆ, ਉਹ ਕਿਹੜੇ ਕੀਵਰਡ ਦੱਬਦੇ ਆ ਉਹਨੂੰ ਕੈਪਚਰ ਕਰ ਰਹੀ ਆ। ਉਹ ਕਹਿੰਦੇ ਆਪਾਂ ਏਆਈ ਨੂੰ ਟ੍ਰੇਨ ਕਰਨਾ। ਇਹ ਟ੍ਰੇਨਿੰਗ ਦੇ ਨਾਂ ਤੇ ਸਭ ਕੁਝ ਹੋ ਰਿਹਾ। ਹਾਂਜੀ ਹਾਂਜੀ, ਬਿਲਕੁਲ ਗੱਲ ਸਹੀ ਵੀ ਆ। ਕਿਉਂ ਹੋ ਰਿਹਾ? ਕਿਉਂਕਿ ਦੇਖੋ, ਜਿੱਥੋਂ ਤੱਕ ਤੇ ਆਪਾਂ ਹੁਣ ਤੱਕ ਐਨਾਲਿਸਿਸ ਦੀ ਗੱਲ ਕਰਦੇ ਸੀ, ਪ੍ਰੌਂਪਟ ਦੀ ਗੱਲ ਕਰਦੇ, ਆਪਣੇ ਪਿਛਲੇ ਟਾਕ ਸ਼ੋਅ ਵਿੱਚ ਵੀ ਆਪਾਂ ਗੱਲ ਕੀਤੀ ਨਾ ਕਿ ਜਨਰੇਟਿਵ ਏਆਈ ਤੇ ਏਜੈਂਟਿਕ ਏਆਈ ਵਿੱਚ ਕੀ ਫਰਕ ਆ। ਤੁਸੀਂ ਪਿਛਲਾ ਟਾਕ ਸ਼ੋਅ ਦੇ ਵਿੱਚ ਸੁਣ ਸਕਦੇ ਹੋ, ਪਰ ਆਪਾਂ ਦੁਬਾਰਾ ਉਹਦੇ ਵਿੱਚ ਨਹੀਂ ਜਾਂਦੇ। ਪਰ ਏਜੈਂਟਿਕ ਏਆਈ ਦੇ ਵਿੱਚ ਆਟੋਮੇਸ਼ਨ ਜਿਹੜੀ ਆ ਉਹ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ। ਹੁਣ ਜਿਹੜੀ ਨਿਊਜ਼ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਮੈਟਾ, ਸਾਨੂੰ ਪਤਾ ਕਿ ਉਹ ਇੱਕ ਜਿੱਦਾਂ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਗੂਗਲ ਨੇ ਕਿਹਾ ਸੀ ਕੋਡ ਰੈੱਡ ਚੈਟ ਜੀਪੀਟੀ ਨੂੰ ਵੇਖ ਕੇ, ਹੁਣ ਮੈਟਾ ਦਾ ਕੋਡ ਰੈੱਡ ਟਾਈਮ ਚੱਲ ਰਿਹਾ। ਮੈਟਾ ਨੂੰ ਲੱਗਦਾ ਕਿ ਸਾਡੇ ਕੋਲ ਇੰਨੀ ਜਿਹੜਾ ਰੈਵਨਿਊ ਆ ਸਾਡੇ ਕੋਲ ਆ ਰਿਹਾ ਵਾ, ਪਰ ਹੁਣ ਵਟ ਨੈਕਸਟ ਜਿਹੜਾ ਉਹਨਾਂ ਦਾ ਫਿਊਚਰ ਨੂੰ ਲੈ ਕੇ ਹੈਜ ਸੀ, VR ਹੈ ਨਾ, ਜਿਹੜੇ ਵਰਚੁਅਲ ਰਿਐਲਿਟੀ ਜਿਹੜੇ ਇਨਫਰਾਸਟ੍ਰਕਚਰ ਸੀ, ਉਹ ਤਾਂ ਉਹਨੇ ਬੰਦ ਕਰ ਦਿੱਤੇ। ਉਹਨੂੰ ਪਤਾ ਫਿਊਚਰ ਵਿੱਚ ਐਗਜ਼ਿਸਟ ਨਹੀਂ ਕਰਦਾ। ਹਾਂ, ਏਆਈ ਦੇ ਵਿੱਚ ਕਰਦਾ, ਪਰ ਏਆਈ ਦੇ ਵਿੱਚ ਚੈਟ ਜੀਪੀਟੀ ਹੋ ਗਏ, ਐਂਥਰੋਪਿਕ ਹੋ ਗਏ, ਇਵਨ ਕੁਛ ਹੱਦ ਤੱਕ ਗ੍ਰੋਕ ਹੋ ਗਿਆ, ਜੈਮੀਨਾਈ ਗੂਗਲ ਵਾਲੇ ਹੋ ਗਏ, ਮੈਟਾ ਦੇ ਆਪਣੇ ਮਾਡਲ ਹੋ ਗਏ, ਜਾਂ ਚਾਈਨਾ ਦੇ ਹੋ ਗਏ ਮਾਡਲ, ਉਹਦੇ ਲਾਗੇ ਤੇ ਮੈਟਾ ਲਾਗੇ ਵੀ ਨਹੀਂ ਉਹਦੇ, ਹੈ ਨਾ। ਹੁਣ ਐਡਾ ਵੱਡਾ ਟੈਨਸ ਆਫ ਬਿਲੀਅਨ ਡਾਲਰ ਦਾ ਜਿਹੜਾ ਉਹਨਾਂ ਦਾ ਰੈਵਨਿਊ ਆ ਮੰਥਲੀ ਆ, ਹੈ ਨਾ, ਹੰਡਰਡਸ ਆਫ ਬਿਲੀਅਨਸ ਡਾਲਰ ਦਾ ਰੈਵਨਿਊ ਐਨੂਅਲ ਆ। ਉਹਦੇ ਵਿੱਚ ਇਹ ਆ ਕਿ ਇੰਨਾ ਜ਼ਿਆਦਾ ਇਹਨਾਂ ਕੋਲ ਇਨਫਰਾਸਟ੍ਰਕਚਰ ਦੇ ਪੈਸੇ ਹੋਣ ਦੇ ਬਾਵਜੂਦ ਜੇ ਫਿਊਚਰ ਟੈਕਨੋਲੋਜੀ ਵਿੱਚ ਨਹੀਂ ਇਨਵੈਸਟ ਕਰ ਰਹੇ, ਤੇ ਫਿਊਚਰ ਤੇ ਉਹਨਾਂ ਨੂੰ ਪਤਾ ਹੀ ਆ ਹੈ ਨਾ ਵੀ ਕਿਹੜੇ ਪਾਸੇ ਜਾ ਰਹੇ। ਈਵਨ ਤੁਸੀਂ ਪਿਛਲੇ ਹਫਤੇ ਨਿਊਯਾਰਕ ਟਾਈਮਸ ਦੇ ਵਿੱਚ ਇੱਕ ਰਿਪੋਰਟ ਪੜ੍ਹੋ, ਉਹਨਾਂ ਕਿਹਾ ਕਿ ਮੈਟਾ ਇਜ਼ ਡਾਈਂਗ ਅ ਸਲੋ ਡੈਥ। ਇੱਥੋਂ ਤੱਕ ਵੀ ਹਾਂਜੀ, ਇੱਥੋਂ ਤੱਕ ਵੀ ਉਹਨਾਂ ਲੈ ਕੇ ਸਾਹਮਣੇ। ਹੁਣ ਪਿਛਲੇ ਦਿਨਾਂ 'ਚ ਟਰੰਪ ਹੁਣਾਂ ਨੇ ਇੱਕ ਜਿਹੜੀਆਂ ਉਹਦੀਆਂ ਸਟਾਕ ਵਾਲੀਆਂ ਸੀਗੀਆਂ, ਉਹਦੇ ਵਿੱਚ ਉਹ ਆਇਆ ਸੀਗਾ ਵਨ ਆਫ ਦਾ, ਇਹ ਉਹ ਕੰਪਨੀ ਸੀ ਮੈਟਾ ਜਿੱਚੋਂ ਇਹਨੇ ਡਿਸਇਨਵੈਸਟ ਕੀਤਾ, ਪੈਸੇ ਆਪਣੇ ਸਟਾਕ ਵੇਚੇ ਆ ਟਰੰਪ ਨੇ। ਡਜ਼ ਇਟ ਟੈਲ ਸਮਥਿੰਗ? ਫਿਊਚਰ ਬਿਲਕੁਲ। ਜਿਹੜੇ ਬਾਕੀ ਰਾਜ ਕਰ, ਇੱਕ ਚੀਜ਼ ਇਹ ਆ ਵੀ ਜਿੰਨੀ ਮਰਜ਼ੀ ਫੇਅਰਨੈਸ ਦੀ ਆਪਾਂ ਗੱਲ ਕਰ ਲਈਏ, ਐਥੀਕਲਸ ਦੀ ਜੋ ਮਰਜ਼ੀ ਗੱਲ ਕਰ ਲਈਏ, ਉਹਨਾਂ ਨੂੰ ਫਿਊਚਰ ਦਾ ਪਤਾ ਹੁੰਦਾ ਵੀ ਫਿਊਚਰ 'ਚ ਕੀ ਆ ਰਿਹਾ। ਨਾਲੇ ਇਨਸਾਈਡ ਨੌਲੇਜ ਹੁਣ ਜੇ ਪ੍ਰੈਜ਼ੀਡੈਂਟ ਨੂੰ ਪਤਾ ਤੇ ਹੋਰ ਕਿਹਨੂੰ ਪਤਾ। ਹਾਂਜੀ, ਚਲੋ ਜਿਹੜੇ ਵੀ ਇਨਵੈਸਟਰ, ਆਈ ਥਿੰਕ ਇਹ ਨਿਊਯਾਰਕ ਟਾਈਮਸ ਦੇ ਵਿੱਚ ਜਿਹੜਾ ਵੱਡਾ ਆਰਟੀਕਲ ਮੈਂ ਪੜ੍ਹਿਆ ਸੀ, ਸੋ ਫॉर द ਰਾਈਟ ਰੀਜ਼ਨ ਅੱਜ ਵੀ ਮਾਈਸਪੇਸ ਆਪਾਂ ਨੂੰ ਕਿਤੇ ਦਿਖਦੀ ਨਹੀਂ। AOL ਦਾ ਬੜਾ ਨਾਂ ਹੁੰਦਾ ਹੈ, ਯਾਹੂ ਦਾ ਬੜਾ ਨਾਂ ਹੁੰਦਾ ਹੈ, ਜੇ ਨਹੀਂ ਉਹ ਤਾਂ ਕਿੱਥੇ ਚਲੇ ਗਏ ਸਭ ਹੈਗਾ ਨਾ। ਸੋ ਮੈਟਾ ਵੀ ਉਸ ਰਾਹ ਤੁਰ ਪਈ ਆ, ਤੇ ਇਹ ਮੈਟਾ ਵਾਲਿਆਂ ਨੂੰ ਵੀ ਦਿਖਦਾ। ਸੋ ਹੁਣ ਉਹਨਾਂ ਦੀ ਡੈਸਪਰੇਟ ਕੁਛ ਅਟੈਂਪਟਸ ਆ ਉਹਨਾਂ ਦੇ ਵਿੱਚ। ਇਹ ਆ ਵੀ ਵੇਖੋ, ਜਨਰੇਟਿਵ ਏਆਈ ਦੇ ਹਿਸਾਬ ਨਾਲ ਜਿਸ ਤਰ੍ਹਾਂ ਆਪਾਂ ਚਲਾ ਰਹੇ ਹਾਂ ਕੰਮ ਨੂੰ, ਉਸ ਹਿਸਾਬ ਨਾਲ ਤਾਂ ਸਾਡਾ ਕੰਮ ਨਹੀਂ ਅੱਗੇ ਚੜਿਆ। ਹੁਣ ਆਪਾਂ ਏਜੰਟਸ ਦੀ ਗੱਲ ਕਰ ਰਹੇ ਹਾਂ। ਸੋ ਉਸ ਸੰਬੰਧ ਦੇ ਵਿੱਚ ਹੀ ਆਪਣੇ EMPLOYEES ਦੇ ਜਿਹੜਾ ਡੇਟਾ ਵਾ ਉਹਨੂੰ ਇਹ ਮੋਨੀਟਰ ਕਰ ਰਹੇ ਆ। ਪਰ ਅੱਜ ਕੱਲ੍ਹ ਇਹਨੇ ਬੈਕਲੈਸ਼ ਬਹੁਤ ਦਿੱਤੀ, ਜਿੰਨੇ ਵੀ ਇਹਨੇ ਮੈਟਾ ਦੇ EMPLOYEE ਆ, ਆਈ ਥਿੰਕ US ਤੇ UK ਦੇ EMPLOYEES ਨੂੰ ਕਰ ਰਹੇ ਆ। ਤੇ ਉਹਦੇ ਵਿੱਚ ਇਹ ਕਹਿ ਰਹੇ ਵੀ ਦੇਖੋ ਸਾਡੀ ਪ੍ਰਾਈਵੇਸੀ ਇਹਦੇ ਨਾਲ ਜਾਂਦੀ ਆ, ਹਨਾ। ਇਹ ਕਿੱਦਾਂ ਦੀ ਗੱਲ, ਆਪਾਂ ਸਰਵੇਲੈਂਸ ਸਟੇਟ ਦੇ ਵਿੱਚ ਰਹਿੰਦੇ ਆ, ਹੈਨਾ। ਉਹਨਾਂ ਦੀ ਰਹਿ ਕੇ ਭਾਵੇਂ ਕਿ ਮੈਟਾ ਨੂੰ ਸਪਸ਼ਟੀਕਰਨ ਦੇ ਰਹੇ ਆ ਕਿ ਬਈ ਆਪਾਂ ਸਿਰਫ ਏਜੈਂਟਿਕ ਏਆਈ ਦੇ ਨਾਲ, ਏਜੈਂਟਿਕ ਨੂੰ ਟ੍ਰੇਨ ਕਰਨ ਦੇ ਵਾਸਤੇ ਆਪਾਂ ਇਹ ਡੇਟਾ ਯੂਜ਼ ਕਰਨਾ। ਨੋ ਵੇ ਸ਼ੇਪ ਔਰ ਫਾਰਮ ਇਹਦੇ ਨਾਲ ਤੁਹਾਡੀ ਆਇਡੈਂਟੀਫਿਕੇਸ਼ਨ ਜਿਹੜੀ ਆ ਉਹ ਜੁੜੀ ਹੋਈ ਆ। ਪਰ ਫਿਰ ਵੀ ਰਾਜ ਕਰਨ ਇਹ ਥਰਡ ਵਰਲਡ ਨੇਸ਼ਨ ਤਾਂ ਹੈ ਨਹੀਂ ਆ, ਹਨਾ। US ਆ, ਉਹਦੇ ਵਿੱਚ ਇਹਦੇ ਬੈਕਲੈਸ਼ ਜਿਹੜੀ ਆ ਬਹੁਤ ਹੋ ਰਹੀ ਆ। ਸੋ ਇਹਦੇ ਦੋ ਆਸਪੈਕਟਸ ਤੋਂ ਦੇਖਣਾ ਪਊਗਾ। ਇੱਕ ਆਸਪੈਕਟ ਇਹ ਆ ਵੀ ਦੇਖੋ, ਇੱਕ ਤਾਂ ਹੈਗਾ ਵੀ ਡੇਟਾ ਨੂੰ ਦੇਖ ਕੇ ਇਹ ਤੁਸੀਂ ਏਜੰਟਸ ਬਣਾ ਲਏ। ਏਜੰਟਸ ਰਾਜ ਕਰਨ, AI ਏਜੰਟਸ ਉਨੇ ਹੀ ਕਾਰਗਰ ਹੋਣਗੇ ਜਿੰਨਾ ਉਹ ਰੀਅਲ ਵਰਲਡ ਦੇ, ਰੀਅਲ ਲਾਈਫ ਦੇ ਕਲੋਜ਼ ਹੋਣਗੇ। ਹੁਣ ਇਹ ਰੀਅਲ ਲਾਈਫ ਤੇ ਕਲੋਜ਼ ਤਾਂ ਉਹੀ ਆ ਵੀ ਰੀਅਲ ਲਾਈਫ ਦਾ ਕੀ ਮਤਲਬ ਹਿਊਮਨਸ ਦੇ ਕਿੰਨਾ ਕਲੋਜ਼, ਹਿਊਮਨਸ ਤੋਂ ਹਿਊਮਨ ਦੇ ਕੌਣ ਕਲੋਜ਼ ਹੋ ਸਕਦਾ। ਸੋ ਬੇਸਿਕਲੀ ਐਟ ਅ ਗਿਵਨ ਟਾਈਮ ਕੋਈ ਜਿਹੜਾ EMPLOYEE ਆ ਉਹ ਕੀ ਕਰ ਰਿਹਾ ਵਾ, ਉਹਦੇ ਮਾਊਸ ਕਲਿਕਸ ਕੀ ਕਹਿੰਦੇ ਆ, ਉਹ ਕੀਬੋਰਡ ਦੇ ਉੱਤੇ ਜਿਹੜੇ ਸਟ੍ਰਾਈਕ ਜੋ ਉਹ ਕੀਪੈਡ ਦੇ ਉੱਤੇ ਡੇਟਾ ਐਂਟਰ ਕਰ ਰਿਹਾ, ਰਿਸੀਵ ਕਰ ਰਿਹਾ, ਉਹ ਸਾਰੇ ਦੇ ਸਾਰੇ ਜਿਹੜੇ ਸਕਰੀਨਸ਼ਾਟ ਆ, ਉਹਦੇ ਤੋਂ ਹੀ ਤੇ ਪਤਾ ਲੱਗੂਗਾ ਨਾ ਹਿਊਮਨਸ ਕੀ ਕਰਦੇ ਆ। ਸੋ ਉਹ ਡੇਟਾ ਉਹਨਾਂ ਯੂਜ਼ ਕਰਕੇ AI ਏਜੰਟਸ ਨੂੰ ਟ੍ਰੇਨ ਕਰਦੇ ਦੇ ਲਈ ਸਾਰਾ ਮੈਸਿਵ ਸਰਵੇਲੈਂਸ ਸਿਸਟਮ ਜਿਹੜਾ ਉਹ ਤਿਆਰ ਕੀਤਾ ਵਾ, ਜਿਹੜਾ ਵਿਚ ਇਜ਼ ਨਾਟ ਗੋਇੰਗ ਰੀਅਲੀ ਵੈਲ ਵਿਦ EMPLOYEES। ਪਰ ਫਿਊਚਰ ਅੱਜ ਕਰਨ ਦੇਖਣ ਵਾਲਾ ਇਹੀ ਆ। ਤੁਹਾਨੂੰ ਕੀ ਲੱਗਦਾ ਵੀ ਮੈਟਾ ਦਾ ਤਾਂ ਚਲੋ ਪਤਾ ਲੱਗਾ ਕਿ ਬਾਕੀ ਵੀ ਕੰਪਨੀਆਂ ਇਹੀ ਕਰਦੀਆਂ ਹੋਣਗੀਆਂ?
ਰਜਕਨ ਕਰਦੇ ਆ ਕਿਸੇ ਨਾ ਕਿਸੇ ਹਾਲ ਦੇ ਵਿੱਚ, ਪਰ ਜਿੱਦਾਂ ਪਬਲਿਕਲੀ ਕਹਿ ਲਓ ਕਿ ਇਨ ਦੀ ਫਾਰਮ ਆਫ ਡੈਸਪਰੇਸ਼ਨ ਮੈਟਾ ਨੇ ਇਹ ਚੀਜ਼ ਕੀਤਾ, ਕਿਉਂਕਿ ਉਹਨੂੰ ਲੱਗਿਆ ਵੀ ਆਪਾਂ ਪਿੱਛੇ ਰਹਿ ਗਏ ਆ। ਹੂੰ, ਹੂੰ, ਇੰਨਾ ਹੂੰ। ਖੁੱਲ੍ਹੇਆਮ ਨਹੀਂ ਹੋਰ ਕੰਪਨੀ ਜਿਹੜੀਆਂ ਉਸ ਚੀਜ਼ ਨੂੰ ਕਰ ਰਹੀਆਂ। ਹੂੰ। ਹਾਂ, ਯੂਐਸ ਦੇ ਵਿੱਚ ਖਾਸ ਤੌਰ ਤੇ ਨਹੀਂ ਕਰ ਰਹੀਆਂ ਆਪਾਂ। ਤੁਸੀਂ ਵੀ ਵੇਖੀਆਂ ਹੋਣੀਆਂ ਹਨਾ, ਟਾਈਮ ਓਵਰ ਦ ਪੀਰੀਅਡ ਆਫ ਟਾਈਮ ਅਸੀਂ ਦੇਖਿਆ ਇੰਡੀਆ ਦੇ ਵਿੱਚ ਜਿਹੜੇ ਲੋਕੀ ਕੱਪੜੇ ਦਾ ਕੰਮ ਕਰ ਰਹੇ ਫੈਕਟਰੀਆਂ ਦੇ ਵਿੱਚ, ਉਹਨਾਂ ਦੇ ਮੱਥੇ ਉੱਤੇ ਕੈਮਰੇ ਲੱਗੇ ਹੋਏ ਆ, ਉਹਨੂੰ ਰਿਕਾਰਡ ਕਰ ਰਹੇ ਆ, ਰਾਈਟ? ਹੂੰ। ਇਹ ਅਜੇ ਪਿਛਲੇ ਮਹੀਨੇ ਦੀਆਂ ਕੁਝ ਫੋਟੋਆਂ ਜਿਹੜੀਆਂ ਵਾਇਰਲ ਹੋ ਰਹੀਆਂ, ਇਸੇ ਤਰ੍ਹਾਂ ਸਾਊਥ ਅਫਰੀਕਾ ਦਾ ਵੀ ਕੁਛ ਥਰਡ ਵਰਲਡ ਕੰਟਰੀਜ਼ ਦੇ ਵਿੱਚ, ਸਾਊਥ ਅਫਰੀਕਨ ਕੁਛ ਕੰਟਰੀਜ਼ ਦੇ ਵਿੱਚ ਵੀ ਏਦਾਂ ਜਿਹੜੀ ਰਿਪੋਰਟਾਂ ਉਹ ਸਾਹਮਣੇ ਆਈਆਂ, ਹਨਾ? ਹੂੰ, ਪਰ ਹੂੰ। ਚਲੋ ਉਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਦੀ ਡਿਗਨਿਟੀ ਆਫ ਲੇਬਰ ਉਸ ਹਿਸਾਬ ਨਾਲ ਨਹੀਂ ਹੈਗੀ, ਲੋਕਾਂ ਕੋਲ ਸਮਰੱਥਾ ਹੈ ਨਹੀਂ ਰਿਵੋਲਟ ਕਰ ਸਕਣ। ਪਰ ਯੂਐਸ, ਯੂਕੇ ਵਰਗੇ ਐਡਵਾਂਸ ਇਕੋਨਮੀਜ਼ ਦੇ ਵਿੱਚ ਲੋਕਾਂ ਕੋਲ ਅਜੇ ਵੀ ਪਾਵਰ ਹੈ ਜਿਹੜੀ ਉਹ ਸਾਹਮਣੇ ਦਿਖ ਰਹੀ ਆ। ਸੋ ਇਹ ਥੋੜ੍ਹਾ ਜਿਹਾ ਰਿਸਪੌਂਸ ਦੇ ਵਿੱਚ ਏਦਾਂ ਫ਼ਰਕ ਪੈਂਦਾ। ਪਰ ਰਾਜਕਰਨ ਫਿਊਚਰ ਆਪਣਾ ਇਹੀ ਆ ਕਿ ਜਿਹੜੀ ਰੀਅਲ ਹਿਊਮਨ ਵਰਕਫੋਰਸ ਆ, ਉਹਦੀ ਰਿਪਲੇਸਮੈਂਟ ਜਿਹੜੀ ਆ ਰੀਅਲ ਹਿਊਮਨ ਡੇਟਾ ਦੇ ਨਾਲ ਉਹ ਲੱਭੀ ਜਾ ਰਹੀ ਆ, ਤਾਂ ਕਿ ਹਿਊਮਨ ਇਵੈਂਚੁਅਲੀ ਜਿਹੜੇ ਹਿਊਮਨਸ ਆ ਉਹਨਾਂ ਨੂੰ ਵਰਕਫੋਰਸ ਤੋਂ ਰਿਪਲੇਸ ਕੀਤਾ ਜਾਏ। ਹੋਰ ਕਾਹਦੇ ਲਈ? ਜੀ।